ਜਿਵੇਂ ਲੋਕ ਗੀਤਾਂ ਬਾਰੇ ਅੱਜ ਤੱਕ ਪਤਾ ਨਹੀਂ ਚੱਲਦਾ ਕਿ ਕਦੋਂ ਇਜਾਦ ਹੋਏ ਸਨ ਜਾਂ ਕਿਹਨੇ ਬਣਾਏ ਸਨ, ਇਵੇਂ ਪੰਜਾਬੀ ਦੇ ਅਖਾਣ ਬਾਰੇ ਵੀ ਪਤਾ ਨਹੀਂ ਚੱਲਦਾ ਕਿ ਕਦੋਂ ਇਜਾਦ ਹੋਏ ਸਨ ਜਾਂ ਕਿਹਨੇ ਬਣਾਏ ਸਨ। ਇਹ ਲੋਕਾਂ ਦੇ ਆਪਣੇ ਤਜਰਬੇ ਤੇ ਲੋਕਾਂ ਦੀਆਂ ਬੀਤੀਆਂ ਉਹਨਾਂ ਨੂੰ ਸਿੱਖਿਆ ਹੋਇਆ ਇੱਕ ਪੰਜਾਬੀ ਦੇ ਅਖਾਣ ਨੇ ਜਿਹੜੇ ਬੰਦੇ ਬੋਲਦੇ ਨੇ, ਤੇ ਇਸ ਛੋਟੀ ਜਿਹੀ ਗੱਲ ਪਿੱਛੇ ਐਡਾ ਵੱਡਾ ਮਤਲਬ ਹੁੰਦਾ ਹੈ ਜਿਹੜਾ ਅਗਲੇ ਬੰਦੇ ਨੂੰ ਸਮਝ ਆ ਜਾਂਦਾ ਹੈ। ਸਾਡੀ ਮੁਖਤਲਿਫ ਜ਼ਬਾਨਾਂ ਵਿੱਚ ਮੁਖਤਲਿਫ ਅਖਾਣੇ, ਬਾਜ਼ ਔਕਾਤ ਇਹਨੂੰ ਅਗਰ ਅਸੀਂ ਉਰਦੂ 'ਚ ਕਹੀਏ ਤਾਂ ਜ਼ਰਬੁਲ ਮਿਸਲ ਕਿਹਾ ਜਾਂਦਾ ਹੈ, ਅਖਾਣ ਵੀ ਕਿਹਾ ਜਾਂਦਾ ਹੈ। ਅਗਰ ਅਸੀਂ ਇੰਗਲਿਸ਼ 'ਚ ਗੱਲ ਕਰੀਏ ਤਾਂ ਇਹ ਇਡੀਅਮ ਨੇ, ਇਡੀਅਮ ਇੰਗਲਿਸ਼ ਦੀ ਇਡੀਅਮ ਯਾਨੀ ਛੋਟੀ ਗੱਲ ਉਹਦੇ ਪਿੱਛੇ ਬੜਾ ਸਾਰਾ ਮਤਲਬ। ਤਾਂ ਪੰਜਾਬ ਦੇ ਵਿੱਚ ਸਾਡੇ ਜਿਹੜੇ ਅਖਾਣੇ, ਸਾਡੇ ਬਜ਼ੁਰਗ, ਸਾਡੇ ਨਾਨੀ ਨਾਨਾ ਦਾਦੀ ਦਾਦਾ ਯਾਨੀ ਪੁਰਾਣੇ ਬੰਦੇ ਜਿਹੜੇ ਨੇ ਇਹਨਾਂ ਨੂੰ ਬੋਲਦੇ ਸਨ ਤੇ ਉਹ ਸਮਝਾਉਂਦੇ ਸਨ ਆਪਣੇ ਛੋਟਿਆਂ ਨੂੰ। ਉਹ ਛੋਟੀ ਜੀ ਗੱਲ ਕਰਦੇ ਸਨ, ਅਖਾਣ ਬੋਲਦੇ ਸਨ ਜਿੰਦਾ ਉਹ ਅਗਲੇ ਬੰਦੇ ਨੂੰ ਸਾਰਾ ਸਮਝ ਆ ਜਾਂਦਾ ਸੀ। ਤੁਹਾਡੇ ਕੋਲ ਅਗਰ ਨਾਨੀ ਨਾਨਾ ਜਾਂ ਕੋਈ ਬੁੱਢਾ ਬੰਦਾ ਜਾਂ ਪੁਰਾਣਾ ਬੰਦਾ ਬੈਠਾ ਹੈ, ਇਹ ਮੇਰੀ ਵੀਡੀਓ ਉਹਨੂੰ ਸੁਣਾਓ, ਉਹ ਇਹਨੂੰ ਬੜਾ ਇੰਜੋਏ ਕਰੇਗਾ ਕਿਉਂਕਿ ਉਹਨੂੰ ਆਪਣਾ ਟਾਈਮ ਯਾਦ ਆ ਜਾਏਗਾ। ਕਿਉਂਕਿ ਅੱਜ ਕੱਲ੍ਹ ਉਹ ਕਿਤੇ ਨਾ ਬੋਲੇ, ਉਦੋਂ ਬੋਲਦਾ ਸੀ ਔਰ ਉਹ ਮਿਸਾਲਾਂ ਦਿੰਦਾ ਸੀ। ਅੱਜ ਕੱਲ੍ਹ ਦੀ ਜਨਰੇਸ਼ਨ ਇਹ ਮਸ਼ੀਨੀ ਦੌਰ 'ਚ ਅਸੀਂ ਉਲਝ ਗਏ ਹਾਂ ਤੇ ਅੱਜ ਅਸੀਂ ਉਹਨਾਂ ਨੂੰ ਉਨਾ ਯੂਜ਼ ਨਹੀਂ ਕਰਦੇ, ਲੇਕਿਨ ਅਗਰ ਤੁਸੀਂ ਉਹਨਾਂ ਨੂੰ ਦਿਖਾਓਗੇ ਤਾਂ ਉਹਨੂੰ ਇੰਜੋਏ ਕਰਨਗੇ। ਲੇਕਿਨ ਅਸੀਂ ਸ਼ੁਰੂ ਕਰਨੇ ਹਾਂ ਅੱਜ ਦੇ ਪੰਜਾਬੀ ਅਖਾਣ। ਲੇਕਿਨ ਅਗਰ ਇਸ ਤੋਂ ਪਹਿਲੇ ਮੇਰੇ ਚੈਨਲ ਤੇ ਨਵੇਂ ਹੋ ਇਹਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਐਵੇਂ ਦੀ ਮਾਲੂਮਾਤੀ ਵੀਡੀਓ ਤੁਹਾਡੇ ਕੋਲ ਮਿਸ ਨਾ ਹੋ ਜਾਵੇ। ਪੰਜਾਬੀ ਦਾ ਇੱਕ ਅਖਾਣ ਹੈ ਕਿ ਆਪ ਬੇਬੀ ਕੋਕਾਂ ਮਿਹਣੇ ਦੇਵੇ ਲੋਕਾਂ। ਮਤਲਬ ਇਹ ਹੈ ਕਿ ਆਪਣੇ ਐਬਾਂ ਨੂੰ ਦੂਜਿਆਂ ਦੇ ਮੱਥੇ ਲਾਣਾ। ਬਾਜ਼ ਲੋਕ ਆਪਣੀ ਗਲਤੀਆਂ ਨਹੀਂ ਮੰਨਦੇ ਬਲਕਿ ਸਗੋਂ ਆਪਣੀਆਂ ਗਲਤੀਆਂ ਦੂਜੇ ਦੇ ਸਿਰ ਮੱਥੇ ਲਾਉਂਦੇ ਨੇ। ਸੱਚ ਗੱਲ ਹੈ ਕਿ ਸਿਆਣੇ ਆਖਦੇ ਨੇ ਕਿ ਆਪ ਬੇਬੀ ਕੋਕਾਂ ਤੇ ਮਿਹਣੇ ਦੇਵੇ ਲੋਕਾਂ। ਇੱਕ ਪੰਜਾਬੀ ਦਾ ਇੱਕ ਹੋਰ ਅਖਾਣ ਹੈ ਕਿ ਆਪ ਕਾਜ ਮਹਾਕਾਜ। ਮਤਲਬ ਇਹ ਹੈ ਕਿ ਜਿਹੜਾ ਕੰਮ ਤੁਸੀਂ ਆਪ ਕਰ ਲੈਂਦੇ ਹੋ ਉਹ ਉਹਦੀ ਰੰਗੀ ਸੈਟਿਸਫੈਕਸ਼ਨ ਜਾਂ ਮੁਤਮਿਨ ਦਿਲ ਨਹੀਂ ਹੋ ਸਕਦਾ, ਬਜਾਏ ਕਿ ਤੁਸੀਂ ਦੂਸਰੇ ਕੋਲ ਕੰਮ ਕਰੋ, ਕੰਮ ਹੋ ਜਾਏਗਾ ਪਰ ਤੁਹਾਡੇ ਅੰਦਰ ਦੀ ਜਿਹੜੀ ਹੈ ਸੈਟਿਸਫੈਕਸ਼ਨ, ਪਰ ਤੁਸੀਂ ਅੰਦਰੋਂ ਮੁਤਮਿਨ ਨਹੀਂ ਹੋਵੋਗੇ। ਇਸ ਲਈ ਜਿਹੜਾ ਕੰਮ ਆਪਦੇ ਹੱਥੀਂ ਕੀਤਾ ਜਾਵੇ ਉਹਦੀ ਕੀ ਹੀ ਬਾਤ ਹੁੰਦੀ ਹੈ। ਇਸ ਲਈ ਸਾਡੇ ਸਿਆਣੇ ਆਖਦੇ ਸਨ ਕਿ ਆਪ ਕਾਜ ਮਹਾਕਾਜ। ਆਪ ਨਾ ਮੰਜੇ ਸੋਰੇ ਲੋਕਾਂ ਬੱਤੀ ਦੇ, ਯਾਨੀ ਆਪ ਕੰਮ ਉਹ ਨਾ ਕਰਨਾ ਲੇਕਿਨ ਲੋਕਾਂ ਨੂੰ ਬੱਤੀ ਦੇਣਾ। ਬਾਜ਼ ਲੋਕ ਐਸੇ ਹੁੰਦੇ ਨੇ ਕਿ ਜਿਹੜੇ ਆਪ ਕੰਮ ਕਾਜ ਨਹੀਂ ਕਰਦੇ, ਹੱਡਰਾਮ ਡਾਜਰ ਕਿਸਮ ਦੇ, ਵਿਲੇ ਤਰੀਨ ਕਿਸਮ ਦੇ ਹੁੰਦੇ ਨੇ, ਲੇਕਿਨ ਜਦੋਂ ਵੀ ਕਿਸੇ ਕੋਲ ਬਹਿਣਗੇ ਉਹਨੂੰ ਵਨ ਪੰਨੀਆਂ ਸਲਾਮਾਂ ਦੇਣਗੇ, ਤੂੰ ਆਇਆ ਕਰ ਤੂੰ ਆਇਆ ਕਰ ਤੂੰ ਆਇਆ ਕਰ। ਯਾਨੀ ਆਪ ਕੋਈ ਕੰਮ ਨਾ ਕਰਨਾ ਲੇਕਿਨ ਲੋਕਾਂ ਨੂੰ ਮਤਾ ਦੇਣਾ ਕਿ ਤੂੰ ਆਇਆ ਕਰ। ਸਾਡੇ ਸਿਆਣੇ ਬੰਦੇ ਉਹਨਾਂ ਵਾਸਤੇ, ਉਹ ਜਿਹੇ ਬੰਦਿਆਂ ਵਾਸਤੇ ਪੰਜਾਬੀ ਦਾ ਇਹ ਖਾਣ ਬੋਲਦੇ ਸਨ, ਆਪ ਨਾ ਮੰਜੇ ਸੋਰੇ ਲੋਕਾਂ ਨੂੰ ਮੱਤੀ ਦੇ। ਪੰਜਾਬੀ ਦਾ ਇੱਕ ਹੋਰ ਖਾਣ ਹੈ ਕਿ ਆਪ ਹੋਵੇ ਤਕੜੀ ਤੇ ਕਿਉਂ ਲੱਗੇ ਫਕੜੀ। ਮਤਲਬ ਇਹ ਹੈ ਕਿ ਆਪ ਬੰਦਾ ਕਿਰਦਾਰ ਵਾਲਾ ਹੋਵੇ ਉਹਨੂੰ ਕਦੀ ਵੀ ਬਦਨਾਮੀ ਨਹੀਂ ਲੱਗ ਸਕਦੀ। ਮਤਲਬ ਹੈ ਕਿ ਜਿਸ ਬੰਦੇ ਵਿੱਚ ਕੋਈ ਐਬ ਨਾ ਹੋਵੇ ਉਸ ਬੰਦੇ ਉੱਤੇ ਇਲਜ਼ਾਮ ਜਾਂ ਤੋਹਮਤ ਕੋਈ ਵੀ ਨਹੀਂ ਲਾ ਸਕਦਾ, ਉਹਦੀ ਜੁਰਤ ਹੀ ਨਹੀਂ ਹੋ ਸਕਦੀ ਕਿਉਂਕਿ ਕਿਰਦਾਰ ਵਾਲਾ ਬੰਦਾ ਜੁਰਾਤ ਵਾਲਾ, ਹਿੰਮਤ ਵਾਲਾ ਹੁੰਦਾ। ਤੇ ਸਾਡੇ ਸਿਆਣੇ ਉਹ ਜਿਹੇ ਬੰਦੇ ਵਾਸਤੇ ਇਹ ਅਖਾਣ ਬੋਲਦੇ ਨੇ, ਆਪ ਹੋਵੇ ਤਕੜੀ ਕਿਉਂ ਲੱਗੇ ਫਕੜੀ। ਪੰਜਾਬੀ ਦਾ ਇੱਕ ਹੋਰ ਅਖਾਣ ਹੈ ਕਿ ਆਪੇ ਜੰਮਾ ਜੰਝ ਨਾਲ। ਮਤਲਬ ਇਹ ਕਿ ਕਿਸੇ ਨੂੰ ਕਿਸੇ ਕੰਮ ਵਿੱਚ ਕੋਈ ਬੁਲਾਉਂਦਾ ਹੀ ਨਹੀਂ, ਲੇਕਿਨ ਕੁਝ ਬੰਦੇ ਨੂੰ ਉਹਨੂੰ ਬੁਲਾਉਣਾ ਚਾਹੁੰਦੇ ਨਹੀਂ ਕੰਮ ਕਾਜ, ਲੇਕਿਨ ਉਹ ਆਪ ਹੀ ਵੱਧ ਕੇ ਵਿੱਚ ਇੰਟਰ ਹੋ ਜਾਣਗੇ ਤੇ ਉਹ ਤੇ ਮਸ਼ਵਰੇ ਦੇਣਗੇ। ਯਾਨੀ ਇੱਕ ਬੰਦੇ ਨੂੰ ਤੁਸੀਂ ਅਹਿਮੀਅਤ ਨਹੀਂ ਦੇ ਰਹੇ, ਉਸ ਦੇ ਬਾਵਜੂਦ ਹੀ ਉਹ ਵਿੱਚ ਤੁਹਾਨੂੰ ਆਪਣੀ ਅੜਾ ਲੈਂਦਾ। ਯਾਨੀ ਇਹ ਅਖਾਣਾ ਉਸ ਜਿਹੇ ਬੰਦੇ ਦੇ ਬੋਲਿਆ ਜਾਂਦਾ ਹੈ ਕਿ ਜਿਹੜੇ ਅੱਗੇ ਬਿਲਾ ਵਜ੍ਹਾ ਵੱਧ ਕੇ ਵਿੱਚ ਆ ਕੇ ਵੜ ਜਾਂਦੇ ਨੇ ਕੰਮ ਵਿੱਚ, ਉਹਨਾਂ ਵਾਸਤੇ ਬੋਲਿਆ ਜਾਂਦਾ ਕਿ ਆਪ ਜੰਮੇ ਜੰਝ ਨਾਲ। ਪੰਜਾਬੀ ਦਾ ਇੱਕ ਹੋਰ ਅਖਾਣ ਹੈ ਕਿ ਆਟਾ ਗੁੰਦੀ ਹਿਲਦੀ ਕਿਉਂ ਹੈ। ਬੜਾ ਮਸ਼ਹੂਰ ਅਖਾਣ ਹੈ, ਸਾਡੇ ਆਮ ਬੋਲਿਆ ਜਾਂਦਾ ਹੈ ਆਟਾ ਗੁੰਦੀ ਹਿਲਦੀ ਕਿਉਂ ਹੈ। ਮਤਲਬ ਇਹ ਕਿ ਕਿਸੇ ਦੇ ਕੰਮ ਵਿੱਚ ਖਾਮ ਖਾਈ ਇਤਰਾਜ਼ ਕਰਨਾ, ਜਿੰਨੀ ਆਟਾ ਗੁੰਨਣਾ ਹੈ ਉਹਨੇ ਹਿਲਣਾ ਹੈ ਤੇ ਉਹਦੇ ਵਿੱਚ ਇਤਰਾਜ਼ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ ਕਿ ਵੀ ਆਟਾ ਗੁੰਦੀ ਵੀ ਹਿਲਦੀ ਕਿਉਂ ਪਈ ਹੈ। ਇਹ ਅਖਾਣ ਉਹਨਾਂ ਵਾਸਤੇ ਆਖਿਆ ਜਾਂਦਾ ਹੈ ਜਿਹੜੇ ਖਾਮ ਖਾਈ ਦੂਸਰਿਆਂ ਦੇ ਇਤਰਾਜ਼ ਕਰਨ ਦੇ ਆਦੀ ਹੋ ਜਾਂਦੇ ਨੇ, ਇਹ ਉਹਨਾਂ ਨੂੰ ਸੁਣਾਇਆ ਜਾਂਦਾ ਹੈ। ਇਹ ਸਨ ਮੇਰੀ ਅੱਜ ਦੀ ਵੀਡੀਓ ਵਿੱਚ ਮੇਰੇ ਪੰਜਾਬੀ ਦੇ ਕੁਝ ਅਖਾਣ। ਮੈਂ ਤੁਹਾਡੇ ਵਾਸਤੇ ਅਗਲੀ ਵੀਡੀਓ ਵਿੱਚ ਕੁਝ ਹੋਰ ਅਖਾਣ ਤੁਹਾਡੇ ਵਾਸਤੇ ਲੈ ਕੇ ਆਵਾਂਗਾ।
ਤੇ ਤੁਸੀਂ ਮੇਰੇ ਚੈਨਲ ਨਾਲ ਜੁੜਿਓ ਤੇ ਤੁਹਾਡੇ ਵਾਸਤੇ ਪੰਜਾਬੀ ਦੇ ਖਾਣ, ਮਿਜ਼ਾਈਆ ਨਜ਼ਮਾਂ, ਪੰਜਾਬੀ ਸ਼ਾਇਰੀ, ਸੂਫੀ ਪੋਇਟ ਜਿਹੜੇ ਪੁਰਾਣੇ ਯਾਨੀ ਉਹਨਾਂ ਦੀ ਸਮਾਨੇ ਹਯਾਤ ਹਿਸਟਰੀ ਸਾਰੀ ਤੁਹਾਨੂੰ ਇਸ ਚੈਨਲ ਤੋਂ ਮਿਲੇਗੀ। ਬਹੁਤ ਸ਼ੁਕਰੀਆ।